ਤੇ ਬਾਕੀ ਕਬਜ਼ ਵਾਸਤੇ ਪਿੱਛੇ ਸਾਰਿਆਂ ਨੇ ਦੱਸਿਆ ਵੀ ਆ, ਬਹੁਤ ਚੰਗੇ ਚੰਗੇ ਇਲਾਜ ਦੱਸਦੇ ਆ। ਤੇ ਜਿਹਨੂੰ ਬਹੁਤ ਜ਼ਿਆਦਾ ਕਬਜ਼ ਦੀ ਪ੍ਰੋਬਲਮ ਹੋਵੇ ਤਾਂ ਜਿੱਦਾਂ ਗ੍ਰੀਨ ਟੀ ਮਿਲਦੀ ਆ ਅੱਜ ਕੱਲ੍ਹ ਤਾਂ ਇੰਡੀਅਨ ਸਟੋਰਾਂ ਤੇ ਵੀ ਰੱਖ ਲਈ, ਜੇ ਤੇ ਐਕਸਟਰਾ ਲਿਖਿਆ ਹੋਵੇ, ਐਕਸਟਰਾ ਸਟਰੋਂਗ, ਉਹ ਲੈਣੀ ਆ। ਤੇ ਉਹ ਤੁਸੀਂ ਪੁੜੀ ਲੈ ਲਓ, 2 ਪੁੜੀਆਂ ਚਾਹ ਵਾਂਗੂ, ਚਾਹ 'ਚ ਨਹੀਂ ਪਾਉਣੀ, ਉੱਦਾਂ ਗਰਮ ਪਾਣੀ 'ਚ ਘੋਲ ਕੇ ਪੀਓ, ਉਹ ਨਾਲ ਸਹੀ ਹੋ ਜਾਂਦਾ। ਤੇ ਬਾਕੀ ਜਿੱਦਾਂ ਸੌਂਫ ਗਰਮ ਕਰਕੇ, ਸੌਂਫ ਪਾ ਕੇ ਪਾਣੀ ਗਰਮ ਕਰੋ ਤੇ ਵਿੱਚ ਰਿੰਡ ਦਾ 1 ਚਮਚ ਪਾ ਲਓ। ਜਿਹਨੂੰ ਬਹੁਤ ਜ਼ਿਆਦਾ ਆ 2 ਵੀ ਪਾ ਸਕਦੇ, ਲੇਕਿਨ ਜ਼ਿਆਦਾ ਹੋ ਜਾਂਦਾ। ਤੇ ਜਿਹਨੂੰ ਬਹੁਤ ਜ਼ਿਆਦਾ ਹੋਵੇ ਤੇ ਤੁਸੀਂ ਹਫ਼ਤੇ ਬਾਅਦ ਤੁਸੀਂ ਨਾ ਪੇਟ ਸਾਫ਼ ਕਰ ਸਕਦੇ ਹੋ। ਤੇ ਬਾਕੀ ਸਰੋਤਿਆਂ ਨੂੰ ਬੇਨਤੀ ਹੈ ਵੀ ਕਰਿਆ ਜ਼ਰੂਰ ਕਰੋ। ਜੇ ਕੋਈ ਪ੍ਰੋਬਲਮ ਹੈਗੀ ਆ ਤੇ ਹੌਲੀ ਜਿਹੜੀਆਂ ਦੂਜੀਆਂ ਦਵਾਈਆਂ ਖਾਂਦੇ ਆ ਨਾ ਵੀ ਨਾ ਛੱਡੋ, ਤੁਸੀਂ ਕੋਈ ਕਰੋ, ਉਹਨਾਂ ਨੂੰ ਘੱਟ ਖਾਓ। ਇਹ ਦੇਸੀ ਇਲਾਜ ਕਰੋ ਤੇ ਸਿਹਤ ਨੂੰ ਤੰਦਰੁਸਤ ਬਣਾਓ ਜੀ। ਸਾਰਿਆਂ ਨੂੰ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਦਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਪਿਆਰੀ। ਤੁਹਾਡੀ ਆਵਾਜ਼ ਇੰਨੀ ਪਿਆਰੀ ਆ, ਮੇਰੇ ਜੀ ਕਰਦਾ ਰਿਹਾ ਸੁਣਦੀ ਰਹਾਂ। ਆਵਾਜ਼ ਸੁਣ ਕੇ ਖੁਸ਼ ਹੋ ਜਾਂਦੀ ਮੈਂ। ਥੈਂਕ ਯੂ ਜੀ, ਥੈਂਕ ਯੂ। ਮੈਨੂੰ ਲੱਗਦਾ ਅੱਧੇ ਡਾਕਟਰ ਤਾਂ ਸਿਖਾਉਂਦੀ ਆ। ਧੰਨਵਾਦ ਜੀ। ਹਾਂਜੀ, ਅੱਛਾ ਮੈਂ ਨਾ ਉਹ ਦੱਸਣਾ ਸੀ ਵੀ ਜਿਹੜੇ ਕਹਿੰਦੇ ਆ ਕਿ ਵੀ ਉਹਨਾਂ ਨੂੰ ਰੇਸ਼ਾ ਬਹੁਤ ਗਿਰਦੀ ਆ। ਹਾਂਜੀ, ਮੈਨੂੰ ਵੀ ਇਹ ਸੀ ਸਮੱਸਿਆ। ਮੈਨੂੰ ਡਾਕਟਰ ਨੇ ਕਿਹਾ ਕਿ ਵੀ ਤੁਸੀਂ ਨਾ ਉਹ ਸਾਈਨਸ ਦੀ ਰਿਲੀਫ ਲਈ ਇੱਕ ਪਲਾਸਟਿਕ ਦੀ ਬੋਟਲ ਮਿਲਦੀ ਆ ਫਾਰਮੇਸੀ ਤੋਂ, ਹੈ ਨਾ, ਤੇ ਉਹਦੇ ਵਿੱਚ ਉਹ ਨੀਲਮਿਡ ਇੱਕ ਛੋਟਾ ਜਿਹਾ ਸਾਲਟ ਵੀ ਹੁੰਦਾ ਹੈ, ਛੋਟੇ ਛੋਟੇ ਪੈਕਟ, ਉਹਦੇ ਨਾਲ ਵੀ ਥੋੜ੍ਹੇ ਆਉਂਦੇ, ਤੁਸੀਂ ਵੱਖਰੇ ਵੀ ਲੈ ਸਕਦੇ ਆ। ਉਹ ਇੱਕ ਪਾ ਦੇਣਾ ਪਾਣੀ ਦੇ ਵਿੱਚ ਤੇ ਉਹ ਬੋਟਲ ਭਰ ਲੈਣੀ, ਹੈ ਨਾ, ਵਿੱਚ ਗਿਆ ਬੋਟਲ ਉਹ ਪਾਣੀ ਦੀ, ਕੋਸੇ ਪਾਣੀ ਦੀ, ਸੋਹਣਾ ਜਿਹੜਾ ਸਾਫ਼ ਪਾਣੀ ਹੈ ਬਿਲਕੁਲ। ਤੇ ਉਹ ਭਰ ਕੇ ਤੇ ਉਹਨੂੰ ਤੁਸੀਂ ਹੱਥ ਨਾਲ ਗ੍ਰਿਪ ਕਰ ਲੈਣਾ ਏਦਾਂ, ਮਤਲਬ ਪੰਜੇ ਦੇ ਵਿੱਚ ਏਦਾਂ ਪੂਰੀ ਤਰ੍ਹਾਂ, ਤੇ ਉਹਨੂੰ ਇੱਕ ਜਿਹੜਾ ਨੱਕ ਦੀ ਸਾਈਡ ਆ ਉਹਨੂੰ ਦਬਾ ਕੇ ਰੱਖਣਾ ਔਰ ਦੂਸਰੀ 'ਚ ਪਾਣੀ ਛੱਡਣਾ। ਤੇ ਫਿਰ ਉਹ ਜਦੋਂ ਪਾਣੀ ਭਰ ਜਾਂਦਾ ਫਿਰ ਉਹਨੂੰ ਛੱਡ ਦੇਣਾ ਦੂਸਰੀ ਨੂੰ, ਹੈ ਨਾ। ਤਕਰੀਬਨ ਜੇ ਜਦੋਂ ਤੁਹਾਨੂੰ ਆ ਜਾਂਦਾ ਅਭਿਆਸ, ਫਿਰ ਤੁਸੀਂ ਤਕਰੀਬਨ ਇੱਕੋ ਟਾਈਮ 'ਤੇ ਹੀ ਉਹਨੂੰ ਦਬਾਉਂਦੇ ਆ ਤੇ ਉਸੇ ਟਾਈਮ 'ਤੇ ਤੁਸੀਂ ਛੱਡ ਦਿੰਦੇ ਆ। ਤੇ ਇਹਦੇ ਨਾਲ ਜਿਹੜੀ ਤੁਹਾਡੀ ਮੱਥੇ ਦੀ ਰੇਸ਼ਾ ਜਿਹੜੀ ਹੈ ਸਾਰੀ ਨਾ, ਉਹ ਸਾਰਾ ਕਲੀਅਰ ਹੋ ਜਾਂਦਾ ਉਹਦੇ ਨਾਲ। ਅੱਛਾ, ਠੀਕ ਹੈ। ਤੇ ਦੋਨਾਂ ਪਾਸਿਆਂ ਤੋਂ ਕਰਨਾ, ਨੱਕ ਵਿੱਚ ਨਾ, ਸਵੇਰੇ ਅਰਲੀ ਉੱਠ ਕੇ ਕਰ ਲਓ, ਜਦੋਂ ਵੀ ਤੁਹਾਡਾ ਦਿਲ ਕਰੇ, ਮਤਲਬ ਚੰਗਾ 1-2 ਵਾਰ ਦਿਨ ਵਿੱਚ ਕਰੋ ਤੁਸੀਂ। ਠੀਕ ਹੈ। ਹਾਂਜੀ, ਤੇ ਆ ਜਿਹੜੇ ਕਹਿ ਰਹੇ ਸੀਗੇ ਕਿ ਵੀ ਦੰਦ ਤੋਂ ਬਹੁਤ ਦਰਦ ਹੋ ਰਿਹਾ ਆ ਦਾੜ ਵਿੱਚ, ਇਹਨਾਂ ਦਾ ਵੀ ਜੀ ਨੁਸਖਾ ਮੈਂ ਕਿਤੇ ਪੜ੍ਹਿਆ ਸੀਗਾ ਕਿ ਵੀ ਉਹ ਕਹਿੰਦੇ ਵੀ ਇਹਦੇ ਲਈ ਤੁਸੀਂ 5 ਗ੍ਰਾਮ ਜਿਹੜੀ ਸੌਂਠ ਆ ਪੀਸ ਕੇ ਗਰਮ ਪਾਣੀ ਨਾਲ ਪੀਵੋ, ਜਾਂ ਦੰਦਾਂ ਦੀ ਖੋੜ ਵਿੱਚ ਸੁਹਾਗਾ ਤੇ ਮੋਮ ਭਰ ਦਿਓ, ਤੇ ਜਾਂ ਸਰਸੋਂ ਦੇ ਤੇਲ ਅਤੇ ਨਮਕ ਮਿਲਾ ਕੇ ਮੰਜਨ ਕਰੋ, ਜਾਂ ਹਲਦੀ ਦੀ ਗੰਢੀ ਭੁੰਨ ਕੇ ਦੰਦਾਂ ਵਿੱਚ ਦਬਾ ਕੇ ਚੂਸੋ। ਸੁਪਾਰੀ, ਸੁੱਕਾ, ਕੱਥਾ, ਪਿੱਪਲ ਮਿਲਾ ਕੇ ਚੂਰਨ ਬਣਾ ਕੇ ਸਾੜੋ, ਫਿਰ ਰਾਖ ਨੂੰ ਦੰਦਾਂ ਉੱਤੇ ਮਲੋ। ਇਹ ਚੀਜ਼ਾਂ ਉਹਨਾਂ ਨੇ ਕਰਕੇ ਦੇਖ ਲੈਣਾ। ਹਾਂਜੀ ਹਾਂਜੀ, ਬਸ ਇਹ ਚੀਜ਼ ਮੈਂ ਦੱਸਣਾ ਸੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ।